25 ਤੋਂ ਵੱਧ ਸਿਆਸੀ ਕਤਲ ਹੁੰਦੇ ਆ ਪੱਛਮੀ ਬੰਗਾਲ ਦੇ ਵਿੱਚ। 2 ਮਹੀਨਿਆਂ ਦੇ ਵਿੱਚ 15 ਤੋਂ ਵੱਧ ਬਲਾਤਕਾਰ ਦੇ ਮਾਮਲੇ ਦਰਜ ਹੁੰਦੇ ਆ ਪੱਛਮੀ ਬੰਗਾਲ ਦੇ ਵਿੱਚ। ਅਸਲ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਸਿਆਸੀ ਕਤਲਾਂ ਦੀ ਗਿਣਤੀ ਬਿਹਾਰ ਤੋਂ ਬਾਅਦ ਦੂਜੇ ਨੰਬਰ ਤੇ ਆ। 2020 ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਹਰ 1 ਲੱਖ ਬੰਦੇ ਪਿੱਛੇ 51 ਤੋਂ ਵੱਧ ਹਿੰਸਕ ਵਾਇਲੈਂਟ ਕ੍ਰਾਈਮ ਦੀਆਂ ਜਿਹੜੀਆਂ ਘਟਨਾਵਾਂ ਨੇ ਦਰਜ ਕੀਤੀਆਂ ਗਈਆਂ, ਜਦੋਂ ਕਿ ਅਸਾਮ ਤੋਂ ਬਾਅਦ ਇਹ ਦੂਜੇ ਨੰਬਰ ਤੇ। ਅਸਾਮ ਦੇ ਵਿੱਚ ਇਹੀ ਗਿਣਤੀ 73 ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਫੈਕਟ ਚੈੱਕ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਮਮਤਾ ਬੈਨਰਜੀ ਦੇ ਉਸ ਬਿਆਨ ਦੇ ਬਾਰੇ ਜਿਹੜੇ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇੱਥੇ ਜਿਹੜਾ ਪੱਛਮੀ ਬੰਗਾਲ ਸੂਬਾ ਵਾ ਉਹ ਸਾਰੀਆਂ ਸਟੇਟਾਂ ਦੇ ਨਾਲੋਂ ਮੁਕਾਬਲਤਨ ਇਹਦੇ ਵਿੱਚ ਕੁਝ ਸਟੇਟਾਂ ਦਾ ਉਹਨਾਂ ਨੇ ਨਾਮ ਲਿਆ ਸੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਬਿਹਾਰ ਦਾ ਉਹਨਾਂ ਨੇ ਕੰਪੈਰੀਜ਼ਨ ਕੀਤਾ ਸੀਗਾ ਕਿ ਜਿਹੜੇ ਸਿਆਸੀ ਕਤਲ ਹੋ ਰਹੇ ਆ ਜਾਂ ਔਰਤਾਂ ਨੇ ਉਹ ਇੱਥੇ ਵਧੇਰੇ ਸੁਰੱਖਿਅਤ ਨੇ। ਤਾਂ ਅੱਜ ਉਹਨਾਂ ਦੇ ਬਿਆਨ ਨੂੰ ਡੀਕੋਡ ਕਰਾਂਗੇ, ਉਹਨਾਂ ਦੇ ਬਿਆਨ ਦੇ ਬਾਰੇ ਫੈਕਟ ਚੈੱਕ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਵਾਕਈ ਪੱਛਮੀ ਬੰਗਾਲ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਸੁਰੱਖਿਆ ਬਹੁਤ ਯਕੀਨੀ ਹੈ, ਉੱਥੇ ਜਿਹੜਾ ਵਾਇਲੈਂਟ ਕ੍ਰਾਈਮ ਆ ਉਹ ਕਿੰਨਾ, ਤੇ ਉੱਥੇ ਜਿਹੜੇ ਸਿਆਸੀ ਕਤਲ ਨੇ ਉਹਨਾਂ ਦੀ ਕੀ ਸਥਿਤੀ ਹੈ। ਸੋ ਲੰਘੇ ਦਿਨੀ ਕੀ ਹੋਇਆ ਅਸਲ ਦੇ ਵਿੱਚ ਕਿ ਮਾਰਚ ਅਪ੍ਰੈਲ ਦੇ ਮਹੀਨਿਆਂ ਦੇ ਵਿੱਚ 25 ਤੋਂ ਵੱਧ ਸਿਆਸੀ ਕਤਲ ਹੁੰਦੇ ਆ ਪੱਛਮੀ ਬੰਗਾਲ ਦੇ ਵਿੱਚ। 2 ਮਹੀਨਿਆਂ ਦੇ ਵਿੱਚ 15 ਤੋਂ ਵੱਧ ਬਲਾਤਕਾਰ ਦੇ ਮਾਮਲੇ ਦਰਜ ਹੁੰਦੇ ਆ ਪੱਛਮੀ ਬੰਗਾਲ ਦੇ ਵਿੱਚ। ਤੇ ਉੱਥੋਂ ਦੇ ਜਿਹੜੇ TMC ਦੇ ਸੂਬਾ ਜਨਰਲ ਸਕੱਤਰ ਨੇ ਤੇ ਬੁਲਾ ਰਹੇ ਨੇ ਕੁਨਾਲ ਘੋਸ਼, ਉਹ ਕਹਿੰਦੇ ਨੇ ਕਿ ਔਰਤਾਂ ਮਮਤਾ ਬੈਨਰਜੀ ਦੀ ਅਗਵਾਈ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਸੁਰੱਖਿਅਤ ਨੇ। ਇਸੇ ਤਰ੍ਹਾਂ ਦੂਜੇ ਪਾਸੇ ਕੀ ਹੋਇਆ ਕਿ ਮਮਤਾ ਬੈਨਰਜੀ ਜਦੋਂ ਗੱਲਬਾਤ ਕਰ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ ਕਿ ਸੁਰੱਖਿਆ ਦੇ ਆਧਾਰ ਤੇ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ, ਰਾਜ ਸਰਕਾਰ ਦੇ ਖਿਲਾਫ ਵਿਰੋਧੀ ਧਿਰਾਂ ਨੇ ਪੂਰੀ ਤਰ੍ਹਾਂ ਦੇ ਨਾਲ ਹਮਲਾ ਕਰਕੇ ਇਸ ਨੂੰ ਉਥਲ ਪੁਥਲ ਜਿਹੜੀ ਇੱਥੇ ਮਚਾਈ ਹੋਈ ਹੈ, ਯਾਨੀ ਕਿ ਪੱਛਮੀ ਬੰਗਾਲ ਦੇ ਵਿੱਚ। ਤੇ ਨਾਲ ਹੀ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਬੀਰ ਭੂਮ ਕਤਲੇਆਮ ਨੂੰ ਜਾਇਜ਼ ਨਹੀਂ ਠਹਿਰਾ ਰਹੀ, ਪਰ ਇਹ ਘਟਨਾਵਾਂ ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਵਿੱਚ ਅਕਸਰ ਹੁੰਦੀਆਂ ਨੇ। ਮਮਤਾ ਬੈਨਰਜੀ ਇਹ ਗੱਲ ਕਹਿ ਰਹੇ ਨੇ ਕਿ ਇਹ ਜੋ ਵਾਪਰਿਆ ਪੱਛਮੀ ਬੰਗਾਲ ਦੇ ਵਿੱਚ ਉੱਤਰ ਪ੍ਰਦੇਸ਼, ਗੁਜਰਾਤ ਤੇ ਮੱਧ ਪ੍ਰਦੇਸ਼ ਤੇ ਬਿਹਾਰ ਦੇ ਵਿੱਚ ਇਹ ਅਕਸਰ ਹੀ ਹੁੰਦਾ ਰਹਿੰਦਾ। ਹੁਣ ਤੁਸੀਂ ਆਪਾਂ ਦੇਖਦੇ ਹਾਂ ਕਿ ਸਿਆਸੀ ਕਤਲਾਂ ਦੇ ਵਿੱਚ, ਔਰਤਾਂ ਵਿਰੁੱਧ ਅਪਰਾਧਾਂ ਤੇ ਸਜ਼ਾ ਦਰ ਦੇ ਆંકੜਿਆਂ ਦੇ ਮਾਮਲੇ ਦੇ ਵਿੱਚ ਪੱਛਮੀ ਬੰਗਾਲ ਖੜਾ ਕੀਤੇ ਆ। ਹੁਣ ਅਸਲ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਸਿਆਸੀ ਕਤਲਾਂ ਦੀ ਗਿਣਤੀ ਬਿਹਾਰ ਤੋਂ ਬਾਅਦ ਦੂਜੇ ਨੰਬਰ ਤੇ ਆ। ਇਹ ਤੋਂ ਪਤਾ ਲੱਗਦਾ ਕਿ ਬਿਹਾਰ ਦੇ ਵਿੱਚ ਅਜਿਹੀਆਂ ਘਟਨਾਵਾਂ ਜ਼ਿਆਦਾ ਵਾਪਰਨ ਬਾਰੇ ਮਮਤਾ ਬੈਨਰਜੀ ਦਾ ਦਾਅਵਾ ਸਹੀ ਸੀ, ਪਰ ਜਦੋਂ ਉਹ ਨਾਲ ਉਹਨਾਂ ਨੇ ਕਹਿਤਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਹੀ ਹਾਲ ਆ, ਗੁਜਰਾਤ ਤੇ ਮੱਧ ਪ੍ਰਦੇਸ਼ ਦੇ ਵਿੱਚ ਵੀ ਇਹੀ ਹਾਲ ਆ, ਤਾਂ ਉਹ ਅਸਲ ਦੇ ਵਿੱਚ ਗਲਤ ਸੀਗਾ। ਮੱਧ ਪ੍ਰਦੇਸ਼ ਦੇ ਵਿੱਚ 88 ਮਾਮਲੇ ਸਨ ਸਿਆਸੀ ਹਮਲਿਆਂ ਦੇ, ਸਿਆਸੀ ਕਤਲਾਂ ਦੇ। ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਵੱਧ ਰਾਜਨੀਤਿਕ ਕਤਲਾਂ ਵਾਲੇ ਭਾਰਤੀ ਰਾਜਾਂ ਦੀ ਸੂਚੀ ਦੇ ਵਿੱਚ ਪੱਛਮੀ ਬੰਗਾਲ ਤੀਜੇ ਨੰਬਰ ਤੇ ਹੈ। 72 ਕੇਸਾਂ ਵਾਲੇ ਉੱਤਰ ਪ੍ਰਦੇਸ਼ ਤੇ 21 ਕੇਸਾਂ ਦੇ ਨਾਲ ਗੁਜਰਾਤ ਵੀ ਉਸ ਸ਼੍ਰੇਣੀ ਦੇ ਵਿੱਚ ਚੋਟੀ ਦੇ 5 ਭਾਰਤੀ ਰਾਜਾਂ ਦੇ ਵਿੱਚ ਸ਼ਾਮਲ ਨਹੀਂ ਹੈ। ਹੁਣ ਜੇ ਵਾਇਲੈਂਟ ਕ੍ਰਾਈਮ ਦੀ ਗੱਲ ਕਰੀਏ ਤਾਂ ਅਸਲ ਦੇ ਵਿੱਚ ਪ੍ਰਤੀ 1 ਲੱਖ ਆਬਾਦੀ ਦੇ ਹਿਸਾਬ ਦੇ ਨਾਲ ਹਿੰਸਕ ਅਪਰਾਧਾਂ ਦੀ ਦਰ ਦੇ ਮਾਮਲੇ ਦੇ ਵਿੱਚ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼ ਤੇ ਬਿਹਾਰ ਤੋਂ ਬਹੁਤ ਅੱਗੇ ਹੈ। ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼ ਤੇ ਬਿਹਾਰ ਤੋਂ ਕਿਵੇਂ ਅੱਗੇ ਹੈ, ਕਿਵੇਂ ਦੱਸੀਏ ਹੁਣ ਤੁਹਾਨੂੰ, ਕਿਸ ਆਧਾਰ ਤੇ ਕਹਿ ਰਹੇ ਹਾਂ। NCRB ਦੀ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ ਹੈ, ਉਹਦੇ ਵਿੱਚ ਦੱਸਿਆ ਗਿਆ ਕਿ 2020 ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਹਰ 1 ਲੱਖ ਬੰਦੇ ਪਿੱਛੇ 51 ਤੋਂ ਵੱਧ ਹਿੰਸਕ ਵਾਇਲੈਂਟ ਕ੍ਰਾਈਮ ਦੀਆਂ ਜਿਹੜੀਆਂ ਘਟਨਾਵਾਂ ਨੇ ਦਰਜ ਕੀਤੀਆਂ ਗਈਆਂ, ਜਦੋਂ ਕਿ ਅਸਾਮ ਤੋਂ ਬਾਅਦ ਇਹ ਦੂਜੇ ਨੰਬਰ ਤੇ। ਅਸਾਮ ਦੇ ਵਿੱਚ ਇਹੀ ਗਿਣਤੀ 73 ਹੈ। ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼ ਤੇ ਬਿਹਾਰ ਦੇ ਵਿੱਚ ਇਹ ਜਿਹੜੀ ਗਿਣਤੀ ਹੈ 22.7, 12.1, 27.8 ਤੇ 41.9 ਸੀ। ਯਾਨੀ ਕਿ ਇੱਥੇ ਵੀ ਜੇਕਰ ਵਾਇਲੈਂਟ ਕ੍ਰਾਈਮ ਦੇ ਮਾਮਲੇ ਦੇ ਵਿੱਚ ਆਪਾਂ ਦੇਖੀਏ ਤਾਂ ਇੱਥੇ ਵੀ ਪੱਛਮੀ ਬੰਗਾਲ ਦੀ ਜਿਹੜੀ ਹਾਲਤ ਆ ਉਹ ਪਹਿਲੇ ਟੌਪ 5 ਦੇ ਵਿੱਚੋਂ ਦੂਜੇ ਨੰਬਰ ਤੇ ਆ। ਹੁਣ ਜਿਹੜਾ ਇਹ ਕਹਿੰਦੇ ਸੀਗੇ ਕਿ ਇੱਥੇ ਜੀ ਸਿਆਸੀ ਕਤਲ ਨਹੀਂ ਹੋ ਰਹੇ, ਉੱਤਰ ਪ੍ਰਦੇਸ਼, ਗੁਜਰਾਤ, ਬਿਹਾਰ ਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਦੇ ਮੁਕਾਬਲੇ ਜਿਹੜੇ ਪੱਛਮੀ ਬੰਗਾਲ ਦੇ ਵਿੱਚ ਸਾਰੇ ਅਪਰਾਧਾਂ ਦੀ ਸਜ਼ਾ ਦਰ ਜਿਹੜੀ ਉਹ ਬਹੁਤ ਘੱਟ ਹੈ। ਮਤਲਬ ਜਿਹੜਾ ਇਹਨਾਂ ਨੇ ਵੀਰ ਭੂਮੀ ਕਾਂਡ ਤੋਂ ਬਾਅਦ ਕਿਹਾ ਸੀਗਾ ਕਿ ਬਾਕੀ ਦੇਸ਼ ਸਜ਼ਾਵਾਂ ਮਿਲਣ ਨਾ ਮਿਲਣ ਦੂਜੇ ਦੇਸ਼ ਦੇ ਸੂਬਿਆਂ ਦੇ ਵਿੱਚ, ਹਿੱਸਿਆਂ ਦੇ ਵਿੱਚ, ਪਰ ਅਸੀਂ ਸਜ਼ਾਵਾਂ ਜ਼ਰੂਰ ਦਿਆਂਗੇ, ਮਿਸਾਲ ਹੀ ਦਿਆਂਗੇ। ਪਰ ਅਸਲ ਦੇ ਵਿੱਚ NCRB ਦੀ ਰਿਪੋਰਟ ਦੇ ਮੁਤਾਬਕ IPC ਦੇ ਅਪਰਾਧਾਂ ਦੇ ਲਈ ਦੋਸ਼ੀ ਠਹਿਰਾਉਣ ਦੀ ਦਰ ਜਿਹੜੀ ਆ ਉਹ ਪੱਛਮੀ ਬੰਗਾਲ ਦੇ ਵਿੱਚ ਸਿਰਫ 13.4 ਹੈ, ਜਦੋਂ ਕਿ ਇਹ ਸੰਖਿਆ ਜਿਹੜੀ ਹੈ ਜੇ ਸਟੇਟ ਵਾਈਜ਼ ਦੇਖੀ ਜਾਂ ਮਾਫ ਕਰਨਾ ਨੈਸ਼ਨਲ ਵਾਈਜ਼ ਦੇਖੀਏ ਤਾਂ ਤਕਰੀਬਨ 22 ਹੈ।
ਉੱਤਰ ਪ੍ਰਦੇਸ਼ ਦੇ ਵਿੱਚ ਜੇਕਰ ਗੱਲ ਕਰੀਏ ਜਾਂ ਮੱਧ ਦੀ ਜਾਂ ਗੁਜਰਾਤ ਦੀ ਜਾਂ ਬਿਹਾਰ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਇਹ 63% ਹੈ, ਯਾਨੀ ਕਿ ਜਿਨ੍ਹਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਗੁਜਰਾਤ ਦੇ ਵਿੱਚ 57 ਹੈ, ਇਸੇ ਤਰ੍ਹਾਂ ਬਿਹਾਰ ਦੇ ਵਿੱਚ 40 ਹੈ, ਤੇ ਜਿਹੜਾ ਸੂਬਾ ਵਾ ਇੱਕ ਗੁਜਰਾਤ ਉਹਦੇ ਵਿੱਚ 30 ਹੈ ਇਹ ਦਰ ਜਿਹੜੀ ਹੈ, ਤੇ ਪੱਛਮੀ ਬੰਗਾਲ ਦੇ ਵਿੱਚ ਇਹ ਦਰ ਸਿਰਫ 13% 4 ਹੈ। ਇੱਥੇ ਵੀ ਉਹਨਾਂ ਦਾ ਦਾਅਵਾ ਜਿਹੜਾ ਉਹ ਝੂਠਾ ਪੈ ਗਿਆ। ਫਿਰ ਉਹ ਕਹਿੰਦੇ ਨੇ ਕਿ ਜਿਹੜਾ ਪੱਛਮੀ ਬੰਗਾਲ ਆ ਔਰਤਾਂ ਦੇ ਮਾਮਲਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਸੁਰੱਖਿਅਤ ਹੈ। ਸੋ ਉਸ ਮਾਮਲੇ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਕਿੱਥੇ ਕੁ ਪੱਛਮੀ ਬੰਗਾਲ ਖੜਾ ਵਾ। NCRB ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲੇ ਦੇ ਵਿੱਚ ਪੱਛਮੀ ਬੰਗਾਲ ਸਿਰਫ ਉੱਤਰ ਪ੍ਰਦੇਸ਼ ਤੋਂ ਪਿੱਛੇ, ਜਦੋਂ ਕਿ ਉੱਤਰ ਪ੍ਰਦੇਸ਼ ਨੇ 2020 ਦੇ ਵਿੱਚ ਔਰਤਾਂ ਵਿਰੁੱਧ 49,385 ਅਪਰਾਧ ਦੀਆਂ ਘਟਨਾਵਾਂ ਦਰਜ ਕੀਤੀਆਂ। ਪੱਛਮੀ ਬੰਗਾਲ ਦੇ ਵਿੱਚ ਅਜਿਹੀਆਂ ਘਟਨਾਵਾਂ ਦੀ ਗਿਣਤੀ 36,439 ਸੀ। ਇਸੇ ਦੌਰਾਨ ਪੱਛਮੀ ਬੰਗਾਲ ਉੜੀਸਾ ਦੇ ਨਾਲ 2019 ਦੇ ਮੁਕਾਬਲੇ ਔਰਤਾਂ ਵਿਰੁੱਧ ਅਪਰਾਧਾਂ ਦੇ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਉੱਤਰ ਪ੍ਰਦੇਸ਼ ਤੇ ਹੋਰ ਰਾਜਾਂ ਦੇ ਵਿੱਚ 2019 ਦੇ ਵਿੱਚ ਔਰਤਾਂ ਵਿਰੁੱਧ ਸਭ ਤੋਂ ਵੱਧ ਅਪਰਾਧ ਦਰਜ ਕੀਤੇ ਗਏ। ਇਹਨਾਂ ਦੀ ਗਿਣਤੀ ਦੇ ਵਿੱਚ ਕਮੀ ਆਈ ਹੈ। ਸੋ ਮਮਤਾ ਬੈਨਰਜੀ ਵਾਰ-ਵਾਰ ਕਹਿੰਦੇ ਰਹੇ ਕਿ ਜੇਕਰ ਇਹਨਾਂ ਘਟਨਾਵਾਂ ਦੇ ਵਿੱਚ ਕੋਈ ਦੋਸ਼ੀ ਸਾਬਤ ਹੋਇਆ ਤਾਂ ਉਹਨੂੰ ਅਸੀਂ ਸਜ਼ਾ ਦੇਵਾਂਗੇ। ਹੁਣ ਦੋਸ਼ੀ ਸਾਬਤ ਕਰਾਉਣ ਦੀ ਜਿਹੜੀ ਦਰ ਆ ਉਹ ਕਿੰਨੀ ਹੈ? TMC ਸ਼ਾਸਿਤ ਰਾਜ ਦੇ ਵਿੱਚ ਅਜਿਹੇ ਅਪਰਾਧਾਂ ਦੇ ਲਈ ਸਭ ਤੋਂ ਘੱਟ ਸਜ਼ਾ ਦਰ ਹੈ 2%, ਜਦੋਂ ਕਿ ਰਾਸ਼ਟਰੀ ਦੋਸ਼ੀ ਕਰਾਰ ਦੇਣ ਦੀ ਦਰ 29% ਹੈ, ਤੇ ਕੋਲਕਾਤਾ ਦੇ ਔਰਤਾਂ ਦੇ ਵਿਰੁੱਧ ਅਪਰਾਧਾਂ ਦੇ ਲਈ ਦੋਸ਼ੀ ਠਹਿਰਾਏ ਜਾਣ ਦੀ ਦਰ 7.8% ਹੈ। ਹੁਣ ਤੁਸੀਂ ਦੇਖੋ ਕਿ ਫੈਕਟ ਚੈੱਕ ਦੇ ਇਸ ਪ੍ਰੋਗਰਾਮ ਦੇ ਵਿੱਚ ਕਿ ਕਿਵੇਂ ਹਰ ਮੁਕਾਬਲੇ, ਚਾਹੇ ਉਹ ਸਿਆਸੀ ਕਤਲਾਂ ਦਾ ਮਾਮਲਾ ਹੋਵੇ, ਚਾਹੇ ਉਹ ਔਰਤਾਂ ਦੀ ਸੁਰੱਖਿਆ ਦਾ ਮਾਮਲਾ ਹੋਵੇ, ਚਾਹੇ ਉਹ ਜਿਹੜੇ ਦਰਜ ਮਾਮਲੇ ਨੇ ਉਹਨਾਂ ਨੂੰ ਮੁਕਾਮ ਤੇ ਲਿਜਾ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਾਉਣਾ ਤੇ ਉਹਨਾਂ ਨੂੰ ਸਜ਼ਾ ਦਿਵਾਉਣਾ ਹੋਵੇ, ਸਾਰੇ ਮਾਮਲਿਆਂ ਦੇ ਵਿੱਚ ਤੁਸੀਂ TMC ਦਾ ਗ੍ਰਾਫ ਦੇਖ ਲਿਆ। ਸੋ ਇੱਥੋਂ ਪਤਾ ਲੱਗਦਾ ਕਿ ਜਿਹੜਾ ਉਹ ਦਾਅਵਾ ਕਰ ਰਹੇ ਸੀਗੇ ਉਹ ਦਾਅਵਾ ਉਹਨਾਂ ਦਾ ਬਿਲਕੁਲ ਝੂਠਾ ਹੈ। ਸੋ ਹਾਂ, ਇੰਨਾ ਜ਼ਰੂਰ ਹੈ ਕਿ TMC ਨੂੰ ਥੋੜ੍ਹਾ ਜਿਹਾ ਇਸ ਕਰਕੇ ਵੀ ਸਿਆਸੀ ਰੋਸ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਉੱਥੇ ਜਿਹੜੇ BJP ਦੇ ਲੋਕ ਨੇ ਉਹ ਉੱਥੇ ਲਗਾਤਾਰ ਟਕਰਾਅ ਦੀ ਸਥਿਤੀ ਦੇ ਵਿੱਚ ਰਹਿੰਦੇ ਨੇ, ਜਿਸ ਤਰ੍ਹਾਂ ਕਰਨਾਟਕਾ ਦੇ ਵਿੱਚ ਜਾਂ ਜਿਸ ਤਰ੍ਹਾਂ ਕੇਰਲਾ ਦੇ ਵਿੱਚ ਜਿਹੜਾ ਸਿਆਸੀ ਤੌਰ ਤੇ ਟਕਰਾਅ ਆਪਾਂ ਦੇਖਦੇ ਹਾਂ, ਉੱਥੇ ਹਮੇਸ਼ਾ ਉਹ ਐਕਟਿਵ ਰਹਿੰਦੇ ਨੇ, ਟਕਰਾਅ ਦੇ ਮੋੜ ਦੇ ਵਿੱਚ ਰਹਿੰਦੇ ਨੇ। ਪਰ ਕਤਲਾਂ ਤੋਂ ਬਾਅਦ ਕਤਲਾਂ ਨੂੰ ਰੋਕਣਾ ਸਰਕਾਰਾਂ ਦਾ ਕੰਮ ਹੈ, ਬਲਾਤਕਾਰਾਂ ਨੂੰ ਰੋਕਣਾ ਸਰਕਾਰਾਂ ਦਾ ਕੰਮ ਹੈ, ਤੇ ਜੇਕਰ ਹੋ ਵੀ ਗਿਆ ਕਤਲ ਜਾਂ ਬਲਾਤਕਾਰ ਜਾਂ ਹੋਰ ਹਿੰਸਕ ਘਟਨਾ ਵਾਪਰ ਗਈ ਤਾਂ ਉਸ ਚੀਜ਼ ਦੇ ਵਿੱਚ ਉਹਨੂੰ ਨਿਆਂ ਦਿਵਾਉਣਾ ਪੀੜਤ ਨੂੰ, ਤੇ ਉਹਨੂੰ ਨਿਆਂ ਦਿਵਾ ਕੇ ਇਹ ਯਕੀਨ ਦਿਵਾਉਣਾ ਕਿ ਵਾਕਈ ਸਰਕਾਰ ਤੇਰੇ ਨਾਲ ਖੜੀ ਹੈ। ਉਸ ਮਾਮਲੇ ਦੇ ਵਿੱਚ ਵੀ ਆਪਾਂ ਦੇਖਿਆ ਕਿ ਅਪਰਾਧੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਵੀ ਪੱਛਮੀ ਬੰਗਾਲ ਦਾ ਕੋਈ ਏਡਾ ਆਲਾ ਪੱਧਰ ਦਾ ਕੰਮ ਨਹੀਂ ਹੈ। ਹਾਂ, ਉੱਤਰ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ 2020 ਦੇ ਵਿੱਚ 49,000 ਘਟਨਾਵਾਂ ਵਾਪਰੀਆਂ ਸੀ, ਪਰ ਪੱਛਮੀ ਬੰਗਾਲ ਦੇ ਵਿੱਚ 36,000 ਘਟਨਾਵਾਂ ਵਾਪਰੀਆਂ ਸੀ ਔਰਤਾਂ ਦੇ ਵਿਰੁੱਧ ਅਪਰਾਧਾਂ ਦੀਆਂ। ਸੋ ਇਹ ਜਿਹੜੇ ਅਪਰਾਧ ਨੇ ਲਗਾਤਾਰ ਵੱਧ ਰਹੇ ਨੇ। ਇਹ ਜਿਹੜੇ ਅੰਕੜੇ ਨੇ ਉਹ ਦਿੱਤੇ ਨੇ ਆਲ ਇੰਡੀਆ ਪ੍ਰੋਗਰੈਸਿਵ ਵੂਮਨ ਐਸੋਸੀਏਸ਼ਨ ਦੀ ਮਹਿਲਾ ਕਾਰਕੁਨ ਨੇ ਮਿਤਾਲੀ ਬਿਸਵਾਸ, ਉਹਨਾਂ ਨੇ ਇਹ ਅੰਕੜੇ ਜਿਹੜੇ ਸੀ ਉਹ ਸਾਂਝੇ ਕੀਤੇ ਸੀ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੇਂ